ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹਮੇਸ਼ਾ ਇਸ ਤਰ੍ਹਾਂ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਹੀ ਸਾਂਝੇ ਕਰਾਂਗੇ ਜੀ। ਡਾਕਟਰ ਸਾਹਿਬ ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, bereft of words today, watching the pictures and hearing the heartbreaking personal stories, it is hard to swallow dinner that I was about to have. We will never forget this, never. And like you say always, Dr. Sahab, all the culprits will be held accountable and pay for their sins one day. ਭੈਣ ਜੀ ਤੁਸੀਂ ਜੋ ਕਿਹਾ ਸੱਚਮੁੱਚ ਹੀ ਮਤਲਬ ਜਦੋਂ ਇਹ ਦਿਨ ਆਉਂਦੇ ਨੇ ਜੇ ਤੁਸੀਂ ਉਹ ਮਹਿਸੂਸ ਕਰਦੇ ਹੋ ਤਾਂ ਫਿਰ ਤੁਹਾਡਾ ਕੁਛ ਵੀ ਇਵਨ ਅੰਦਰ ਲੰਘਾਣਾ ਵੀ ਇਵੇਂ ਹੀ ਜਿਹੜਾ ਉਸ ਪੇਨ ਨੂੰ ਤੁਸੀਂ ਜਿਹੜਾ ਉਹ ਮਹਿਸੂਸ ਕਰਦੇ ਹੋ, ਉਹ ਵੀ ਲੱਗਦਾ ਹੈ ਕਿ ਵੀ ਨਹੀਂ ਕੋਈ ਖਾਣ ਦਾ ਮਨ ਨਹੀਂ ਹੈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਜਿਹੜੀ ਕੌਮ ਦੇ ਨਾਲ ਇਹ ਪਾਣਾ ਵਾਪਰਿਆ ਜੇ ਉਹਦਾ ਰਿਜ਼ੋਲਵ ਰਹੇਗਾ ਤੇ ਅਲਟੀਮੇਟਲੀ ਅਸੀਂ ਇਹਨਾਂ ਨੂੰ ਮਾਫ ਨਹੀਂ ਕਰਾਂਗੇ, ਇਹਨਾਂ ਨੂੰ ਅਕਾਊਂਟੇਬਲ ਵੀ ਬਣਾਵਾਂਗੇ। ਔਰ ਇਹਦਾ ਜਿਵੇਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਇਹ ਤਾਂ ਬੇਗੁਨਾਹ ਨਹੀਂ। ਔਰ ਜਦੋਂ ਕਿਸੇ ਇੱਕ ਬੇਗੁਨਾਹ ਦੀ ਆਹ ਵੀ ਜਿਹੜੀ ਹੈ ਉਹ ਘਰਾਂ ਦੇ ਘਰ ਤਬਾਹ ਕਰ ਦਿੰਦੀ ਹੈ, ਇਹ ਤਾਂ ਹਜ਼ਾਰਾਂ ਇਹਨਾਂ ਨੇ ਤਾਂ ਆਪਣੀਆਂ ਜਿਹੜੀਆਂ ਜੜ੍ਹਾਂ ਪਟਵਾ ਲਈਆਂ ਹੋਈਆਂ ਨੇ ਜਿੱਦਾਂ ਇਹਨਾਂ ਨੇ ਜੂਨ 84 ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਔਰ ਇਹ ਸਿਰਫ ਹੁਣ ਸਾਡੇ ਖਲੋਣ ਦੀ ਗੱਲ ਹੈ ਵੀ ਅਸੀਂ ਕਿਵੇਂ ਜਸਟਿਸ ਲੈਣਾ। ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਅਮਨਦੀਪ ਸਿੰਘ, ਕਰਮਜੀਤ ਸਿੰਘ, ਜਤਿੰਦਰ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਵੀਰ ਮਨਿੰਦਰ ਸਿੰਘ ਬਾਜਵਾ ਜੀ ਨੇ ਆਪਣੇ ਪਰਿਵਾਰਕ ਇਸ ਮੌਕੇ ਤੇ ਕੀ ਐਕਸਪੀਰੀਅੰਸ ਉਹਨਾਂ ਨੇ ਕੀਤਾ। ਮੇਰੇ ਮਾਤਾ ਜੀ ਦੇ ਚਾਚਾ ਜੀ ਭਾਰਤੀ ਫੌਜ ਵਿੱਚ ਸਨ। ਕਤਲੇਆਮ ਦੌਰਾਨ ਉਹ ਪੰਜਾਬ ਵਾਪਸ ਆ ਰਹੇ ਸੀ ਤੇ ਉਹਨਾਂ ਨੂੰ ਆਪਣੀ ਜਾਨ ਗੱਡੀ ਦੀ ਸੀਟ ਥੱਲੇ ਟਰੰਕ ਓਲੇ ਹੋ ਕੇ ਬਚਾਉਣੀ ਪਈ ਸੀ। 3 ਦਿਨ ਮਲ ਮੂਤਰ ਉਹਨਾਂ ਨੂੰ ਵਿੱਚੇ ਕਰਨਾ ਪਿਆ। ਇਹ ਅਸਲੀਅਤ ਹੈ ਅਖੌਤੀ ਭਾਰਤ ਦੀ। ਜਿਹੜੇ ਸਿੱਖ ਅੱਜ ਵੀ ਭਾਰਤੀ ਫੌਜ ਲਈ ਕੰਮ ਕਰਦੇ ਹਨ ਉਹਨਾਂ ਨੂੰ ਇਹਨਾਂ ਉਦਾਹਰਨਾਂ ਤੋਂ ਸਿੱਖ ਕੇ ਖਾਲਸਾ ਪੰਥ ਲਈ ਜੂਝਣਾ ਚਾਹੀਦਾ। ਬਿਲਕੁਲ ਠੀਕ ਕਿਹਾ ਬਾਜਵਾ ਜੀ ਤੁਸੀਂ। ਈਵਨ ਜਲੰਧਰ ਛਾਉਣੀ 'ਚ ਇਕੱਲੀ ਜਲੰਧਰ ਛਾਉਣੀ 'ਚ 90 ਲਾਸ਼ਾਂ ਯੂਨੀਫਾਰਮਡ ਆਰਮੀ ਆਫਿਸਰਸ ਜਿਹੜੇ ਇੱਕ ਥਾਂ ਤੋਂ ਦੂਜੀ ਆਪਣੀ ਡਿਊਟੀ ਤੇ ਜਾ ਰਹੇ ਸੀ ਉਹਨਾਂ ਦੀਆਂ ਆਈਆਂ। ਔਰ ਈਵਨ ਦਿੱਲੀ ਦੇ ਨੇੜੇ ਇੱਕ ਸਟੇਸ਼ਨ ਤੇ 30 ਦੇ ਕਰੀਬ ਜਿਹਨਾਂ 'ਚ ਕਰਨਲ ਵੀ ਮੇਜਰ ਵੀ ਜਿਉਂਦੇ ਸਨ। ਉਹਨੂੰ ਕਦੇ ਪਬਲਿਸ਼ ਨਹੀਂ ਕੀਤਾ ਗਿਆ ਕਿ ਕਿੰਨੇ 100 ਜਾਂ ਕਿੰਨੇ ਹਜ਼ਾਰ ਫੌਜੀ ਜਿਹੜੇ ਨੇ ਯੂਨੀਫਾਰਮ ਜਿਹੜੇ ਨੇ ਉਹ ਜਿਉਂਦੇ ਭੀੜਾਂ ਨੇ ਜਿਹੜੇ ਨੇ ਉਹ ਕੱਢ ਕੇ ਗੱਡੀਆਂ ਚੋਂ ਔਰ ਦੂਸਰੇ ਉਹਨਾਂ ਨੂੰ ਸਾੜਿਆ ਔਰ ਮਾਰਿਆ। ਮੈਂ ਦੂਸਰੇ ਸੈਗਮੈਂਟ 'ਚ ਵੀ ਦੇਖ ਲੈਂਦੇ, ਵਕਤ ਤਾਂ ਸੀਮਤ ਹੈ। ਜਿਮੀ ਸਿੰਘ ਢਿੱਲੋਂ, ਹਾਕਮ ਸੇਖੋਂ, ਭੁਪਿੰਦਰ ਸਿੰਘ ਔਰ ਸਿਰਫ ਪੰਜਾਬੀ ਦੇ ਹੱਕ 'ਚ ਖੜਨ ਲਈ ਉਹਨਾਂ ਨੇ ਕਿਸੇ ਦਾ ਲੱਖੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ। ਲੱਖੇ ਸਿਧਾਣੇ ਨੂੰ ਗ੍ਰਿਫਤਾਰ ਕਰ ਲਿਆ ਕੈਪਟਨ। ਆਲਰੇਡੀ ਇਹਨਾਂ ਦੇ ਘਰਾਂ 'ਚ ਇਹਨਾਂ ਦੇ ਔਰ ਹਰਦੀਪ ਸਿੰਘ ਮਹਿਰਾਜ ਛਾਪੇ ਸੀ, ਉਹਨਾਂ ਨੂੰ ਪ੍ਰੋਕਲੇਮਡ ਅਫੈਂਡਰ ਬਣਾਇਆ ਹੋਇਆ ਸੀ ਜੀ। ਔਰ ਜ਼ਾਹਰ ਹੈ ਕਿ ਵੀ ਇਹ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਹੁਣ ਵੀ ਨਵੰਬਰ 84 ਲਈ ਪ੍ਰੋਟੈਸਟ ਕਰ ਰਹੇ ਨੇ ਇਹ ਸਾਰੇ ਵੀ ਉਹਨਾਂ ਦੀ ਅੱਖਾਂ 'ਚ ਨੇ, ਲਿਸਟਾਂ 'ਚ ਨੇ ਜੀ। ਡਾਕਟਰ ਸਾਹਿਬ ਬਿਲਕੁਲ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਸੌਰੀ ਨੋ ਦਾ ਜਿਹੜਾ ਵੈਸੇ ਐਂਡ ਵਾਲੇ ਵੈਸੇ ਟਾਈਮ ਤੇ ਹੋ ਗਿਆ ਨਾ, ਪਰ ਚਲੋ ਟੱਚ ਕਰ ਲਓ। ਹੁਣ ਜਿਹੜੇ ਸਕੂਲਾਂ ਦੇ ਟੀਚਰ ਨੇ, ਨਿਆਣੇ ਸਕੂਲਾਂ 'ਚ ਤਾਂ ਸੂਰਜ ਨਮਸਕਾਰ ਵੀ ਕਰਦੇ ਨੇ ਔਰ ਇਹਨਾਂ ਦਾ ਝੂਠਾ ਇਤਿਹਾਸ ਵੀ ਪੜ੍ਹਦੇ ਨੇ, ਪਰ ਟੀਚਰਾਂ ਨੂੰ ਹੁਣ ਕਿਸ ਕੰਮ ਤੇ ਲਾਇਆ। ਖਬਰ ਹੈ ਖੱਟਰ ਗਵਰਨਮੈਂਟ ਟੈਲਸ ਟੀਚਰ ਟੂ ਐਕਟ ਐਜ਼ ਪੁਜਾਰੀਜ਼ ਦੈਨ ਰਿਟਰੈਕਟਸ। ਕਪਾਲਮੋਚਨ ਇੱਕ ਥਾਂ ਹੈ ਅੰਬਾਲੇ ਦੇ ਨੇੜੇ ਜਿੱਥੇ ਬੜਾ ਵੱਡਾ ਮੇਲਾ ਲੱਗਦਾ। ਉਹਦੀ ਇੱਕ ਬੜੀ ਹੋਰ ਤਰ੍ਹਾਂ ਦੀ ਕਹਾਣੀ ਹੈ ਕਿ ਵੀ ਕੀ ਸੀ ਕਿ ਜੀ ਰਾਮਚੰਦਰ ਨੇ ਰਾਵਣ ਨੂੰ ਮਾਰਿਆ। ਰਾਵਣ ਬ੍ਰਾਹਮਣ ਸੀ, ਉਹਨੂੰ ਬ੍ਰਹਮ ਹੱਤਿਆ ਦਾ ਫਲ ਲੱਗਾ, ਫਿਰ ਪਤਾ ਨਹੀਂ ਉਹਦਾ ਉਹ ਮਾਫ ਨਹੀਂ ਸੀ ਹੁੰਦਾ। ਕਪਾਲਮੋਚਨ ਆ ਕੇ ਨਹਾਤਾ ਕਿ ਕੀ ਹੋਇਆ, ਲੇਕਿਨ ਉਹਦੇ ਨਾਲ ਜੁੜਿਆ ਹੋਇਆ ਇਸ ਕਿਸਮ ਦਾ। ਔਰ ਉਹਨਾਂ ਨੇ ਹਰਿਆਣਾ ਦੀ ਗਵਰਨਮੈਂਟ ਨੇ ਹੁਣ ਉਹ ਕਪਾਲਮੋਚਨ ਦਾ ਮੇਲਾ ਲੱਗਣ ਵਾਲਾ 3-4 ਦਿਨ ਅਕਤੂਬਰ 29 ਤੋਂ ਜਿਹੜਾ ਉਹ ਸ਼ੁਰੂ ਹੋਇਆ, 3-4 ਦਿਨ ਚੱਲਦਾ ਨਵੰਬਰ 4 ਤੱਕ ਜੀ। ਔਰ ਉਹਦੇ 'ਚ ਉਹਨੇ ਟੀਚਰਾਂ ਨੂੰ ਇਹ ਹੁਕਮ ਦਿੱਤਾ ਹੈ ਹਰਿਆਣਾ ਸਰਕਾਰ ਨੇ ਕਿ ਕਪਾਲਮੋਚਨ ਫੇਅਰ ਤੇ ਜਿਹੜਾ ਉਹ ਤੁਸੀਂ ਰਿਲੀਜੀਅਸ ਡਿਊਟੀਜ਼ ਦੇਣੀਆਂ ਨੇ। ਤੇ ਰਿਲੀਜੀਅਸ ਡਿਊਟੀਜ਼ ਨੇ ਹਰਿਆਣਾ ਟੀਚਰਸ ਆਰ ਅਪ ਇਨ ਆਰਮਸ ਅਗੇਂਸਟ the government's diktat to perform puja and distribute prasad at Kapalmochan Fair that began today। ਕਿ ਨਾਲੇ ਪੂਜਾ ਕਰੋ ਤੇ ਨਾਲੇ ਪ੍ਰਸ਼ਾਦ ਵੰਡੋ।
ਤੇ ਉਹ ਹਰਿਆਣੇ ਦੇ ਟੀਚਰਸ ਦੀ ਯੂਨੀਅਨ ਨੇ ਇਹਦੇ ਤੇ ਕਿਹਾ ਕਿ ਵੀ ਅਸੀਂ ਇਸ ਕੰਮ ਦੇ ਲਈ ਨਹੀਂ ਨੌਕਰੀ ਦੇ ਵਿੱਚ ਆਏ ਹੋਏ, ਵੀ ਅਸੀਂ ਪੂਜਾ ਕਰਨੀ ਹੈ। ਔਰ ਉਹਨਾਂ ਨੇ ਜਿਹੜਾ SDM ਹੈ ਬਿਲਾਸਪੁਰ ਦਾ, ਉਹਨੇ ਵੀ ਕਿਹਾ, ਉਹਦੇ 'ਚ ਬਹੁਤ ਸਾਰੇ ਆਏ ਨਹੀਂ ਟੀਚਰ, ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਨਹੀਂ ਆਉਣਗੇ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ। ਪਰ ਅਖੀਰ 'ਚ ਖਬਰ ਦੇ ਹੈ ਵੀ ਹੁਣ ਹਰਿਆਣਾ ਗੌਰਮੈਂਟ ਨੂੰ ਲੱਗਾ ਕਿ ਵੀ ਇਹ ਕੱਲ੍ਹ ਨੂੰ ਕੋਰਟ 'ਚ ਨਾ ਚਲੇ ਜਾਇਆ ਗੱਲ। ਉਹਨੇ ਕਿਹਾ ਨਹੀਂ ਅਸੀਂ ਤਾਂ ਜਸਟ ਉਹ ਗਲਤ ਕਿਸੇ ਨੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਹਿ ਦਿੱਤਾ ਹੋਣਾ, ਅਸੀਂ ਨਹੀਂ ਚਾਹੁੰਦੇ। ਪਰ ਇਹ ਅੰਦਾਜ਼ਾ ਲਾਓ ਵੀ ਆਲਰੇਡੀ ਹਿੰਦੂ ਨੇਸ਼ਨ ਬਣ ਚੁੱਕਾ ਹੈ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਹੜਾ ਸ਼ਬਦ ਹੈ ਉਹ ਆਸਾ ਰਾਗ ਦਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ। ਕਾਚੀ ਗਾਗਰ ਦੇ ਦੁਹੇਲੀ, ਉਪਜੈ ਬਿਨਸੈ ਦੁਖ ਪਾਈ, ਇਉ ਜਗ ਸਾਗਰ ਦੁੱਤਰ ਕਿਉਂ ਤਰੀਐ, ਬਿਨ ਹਰ ਗੁਰ ਪਾਰ ਨ ਪਾਈ, ਤੁਝ ਬਿਨ ਅਵਰ ਨ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨ ਕੋਏ ਹਰੇ, ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਰਹਾਓ। ਹੁਣ ਰਹਾਓ ਦੀ ਤੁਕ ਦਾ ਜਿਹੜਾ ਮੁੱਖ ਭਾਵ, ਸੈਂਟਰਲ ਭਾਵ ਸਾਰੇ ਸ਼ਬਦ ਹੈ ਕਿ ਹੇ ਮੇਰੇ ਵਾਹਿਗੁਰੂ, ਤੇਰੇ ਬਿਨਾ ਮੇਰਾ ਕੋਈ ਨਹੀਂ ਹੈ। ਹੇ ਹਰੀ, ਜਦੋਂ ਹਰੇ ਹੈ, ਹੇ ਹਰੀ, ਹੇ ਵਾਹਿਗੁਰੂ, ਤੇਰੇ ਬਿਨਾ ਮੇਰਾ ਕੋਈ ਨਹੀਂ ਹੈ। ਜਿੱਧਰ ਮੈਂ ਦੇਖਦਾ ਹਰ ਰੰਗ ਔਰ ਰੂਪ ਦੇ ਵਿੱਚ ਤੂੰ ਹੀ ਹੈ, ਪਰ ਇਹ ਤੂੰ ਦੇਖਣ ਦੀ, ਸਮਝਣ ਦੀ ਤਾਕਤ ਉਹਨੂੰ ਹੀ ਦਿੰਦਾ ਜਿਸ ਦੇ ਉੱਤੇ ਤੇਰੀ ਨਜ਼ਰ ਹੁੰਦੀ ਹੈ। ਉਹੀ ਇਹ ਸਮਝ ਸਕਦਾ ਹੈ ਕਿ ਜਤ ਦੇਖਾਂ ਤਤ ਤੂੰ, ਹਰ ਪਾਸੇ ਤੂੰ ਹੈ। ਔਰ ਫਿਰ ਆਪਣੇ ਜਿਹੜੀ ਸਰੀਰ ਦਾ ਖਿੰਨ ਭੰਗਰ ਹੋਣਾ, ਡਿਸਟਰਕਟੀਬਲ ਹੋਣਾ ਯਾਦ ਕਰਵਾਇਆ। ਕਾਚੀ ਗਾਗਰ ਦੇ ਦੁਹੇਲੀ, ਗਾਗਰ ਕਹਿੰਦੇ ਨੇ ਘੜੇ ਨੂੰ, ਕਿ ਜਿਵੇਂ ਕੱਚਾ ਘੜਾ ਹੁੰਦਾ ਜਿਹੜਾ ਠੀਕ ਤਰ੍ਹਾਂ ਨਾ ਪੱਕਿਆ ਹੋਏ, ਉਹਦੇ 'ਚ ਤੁਸੀਂ ਪਾਣੀ ਪਾਉਂਦੇ ਹੋ ਤੇ ਉਹ ਵਗ ਜਾਂਦਾ। ਸੋ ਇਹ ਜਿਹੜਾ ਸਰੀਰ ਹੈ ਇਹ ਕੱਚੇ ਘੜੇ ਵਾਂਗ ਹੈ, ਤੇ ਦੇਹ ਜਿਹੜੀ ਹੈ ਦੁਹੇਲੀ, ਇਹਦੇ 'ਚੋਂ ਦੁੱਖ ਹੀ ਨਿਕਲਦੇ ਨੇ। ਕਦੇ ਕਿਸੇ ਦਾ ਸਿਰ ਦੁਖਦਾ ਹੈ, ਕੋਈ ਹੋਰ ਹੈ, ਕੋਈ ਮੋਢਾ ਦੁਖੇਗਾ, ਕੋਈ ਗੋਡੇ ਦੁਖਣਗੇ, ਕੋਈ ਬਿਮਾਰੀਆਂ ਨੇ। ਸੋ ਅਲਟੀਮੇਟਲੀ ਦੇਹ ਜਿਹੜੀ ਹੈ ਇਹ ਕੋਈ ਕੰਚਨ ਵਾਂਗ ਨਹੀਂ ਹੈ। ਕਈ ਥਾਂ ਤੇ ਜਦੋਂ ਅਸੀਂ ਕਹਿੰਦੇ ਨਾ ਆਰੋਗ ਕੰਚਨ ਦੇਹੀ, ਉਹ ਅਰੋਗਤਾ ਵੀ ਜਿਹੜੀ ਹੈ ਉਹ ਰੱਬ ਦੀ ਰਹਿਮਤ ਹੁੰਦੀ ਹੈ। ਅਦਰਵਾਈਜ਼ ਦੇਹ ਨਾਲ ਜੁੜੇ ਹੋਏ ਵੀ ਦੁੱਖ ਨੇ, ਮਨ ਨਾਲ ਵੀ ਜੁੜੇ ਹੋਏ ਨੇ। ਕਾਚੀ ਗਾਗਰ ਦੇ ਦੁਹੇਲੀ, ਉਪਜੈ ਬਿਨਸੈ ਦੁੱਖ ਪਾਈ। ਇਹ ਦੇਹ ਵੀ ਜਿਹੜੀ ਹੈ ਇਹਨੇ ਪੈਦਾ ਵੀ ਹੋਣਾ, ਇਹਦਾ ਐਂਡ ਵੀ ਹੋਣਾ। ਔਰ ਫਿਰ ਜਿਹੜੇ ਇਸ ਦੇਹ ਨਾਲ ਜੁੜੇ ਹੋਏ ਰਿਸ਼ਤੇ ਨੇ, ਪੁੱਤਰ ਧੀਆਂ, ਮਾਪਿਓ, ਭੈਣ ਭਰਾ, ਸੱਜਣ, ਉਹ ਜਿਹੜੇ ਜਾਂਦੀ ਹੈ ਦੇਹ, ਤੇ ਫਿਰ ਉਹਦੇ ਚੋਂ ਦੁੱਖ ਨਿਕਲਦਾ, ਜਿਉਂਦਿਆਂ ਵੀ ਦੁੱਖ ਨਿਕਲਦਾ ਔਰ ਵਿਛੋੜੇ ਚੋਂ ਵੀ ਦੁੱਖ ਨਿਕਲਦਾ। ਔਰ ਇਹੋ ਜਗ ਸਾਗਰ ਦੁੱਤਰ ਕਿਉਂ ਤਰੀਏ, ਕਿਵੇਂ ਇਸ ਦੁੱਤਰ ਸੰਸਾਰ ਨੂੰ ਜਿਹੜਾ ਔਖਾ ਹੈ ਤਰਨਾ, ਕਿਵੇਂ ਅਸੀਂ ਬਿਨ ਹਰ ਗੁਰ ਪਾਰ ਨਾ ਪਾਈ। ਜਦੋਂ ਤੱਕ ਗੁਰੂ ਦੇ ਰਾਹੀਂ ਰੱਬ ਦੇ ਨਾਲ ਅਸੀਂ ਜੁੜਦੇ ਨਹੀਂ, ਇਸ ਸੰਸਾਰ ਨੂੰ ਨਹੀਂ ਤਰਿਆ ਜਾ ਸਕਦਾ। ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਏ ਹਰੇ, ਸਰਬ ਰੰਗੀ ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਸਾਸ ਬੁਰੀ ਘਰ ਵਾਸ ਨਾ ਦੇਵੈ, ਪਿਰਸਿਓ ਮਿਲਣ ਨਾ ਦੇ ਬੁਰੀ, ਸਖੀ ਸਾਜਨੀ ਕੇ ਹੋਂ ਚਰਨ ਸਰੇਵੋਂ, ਹਰ ਗੁਰ ਕਿਰਪਾ ਤੇ ਨਦਰ ਧਰੀ। ਹੁਣ ਇਹ ਈਡੀਅਮ ਜਾਂ ਅਲੰਕਾਰ ਇਸਤੇਮਾਲ ਕੀਤਾ ਹੈ ਕਿ ਬਹੁਤ ਵਾਰ ਜਦੋਂ ਸਾਂਝੇ ਪਰਿਵਾਰ ਔਰ ਪਤਨੀ, ਉੱਥੇ ਸਾਰਾ ਟੱਬਰ ਉੱਥੇ ਹੀ ਆ, ਉਹਨੇ ਰਹਿਣ ਦੇ 2 ਕਮਰੇ ਨੇ, ਪਤਨੀ ਜਿਹੜੀ ਹੈ ਉਹ ਪਤੀ ਦੇ ਨਾਲ ਮਿਲਣਾ ਚਾਹੁੰਦੀ ਹੈ, ਪਰ ਕਿਉਂਕਿ ਸੱਸ ਨੇ ਉਹਨੂੰ ਇੰਨਾ ਕੁ ਰੁਝਾਇਆ ਹੋਇਆ ਘਰ ਦੇ ਕੰਮਾਂ ਦੇ ਵਿੱਚ ਜਾਂ ਦੂਜੇ, ਉਹ ਮਿਲਾਪ ਹੀ ਨਹੀਂ ਹੁੰਦਾ। ਔਰ ਉਸ ਨੂੰ ਕਹਿ ਕੇ ਇਹ ਮਾਇਆ ਰੂਪੀ ਸੱਸ ਜਿਹੜੀ ਹੈ, ਜਿਹੜੀ ਸਾਡੇ 'ਚ ਰੁਕਾਵਟ ਖੜੀ ਕਰ ਦਿੰਦੀ ਹੈ ਆਪਣੇ ਪਿਆਰੇ ਪਤੀ ਨੂੰ ਰੱਬ ਨੂੰ ਮਿਲਣ ਤੋਂ, ਉਸ ਵਾਰ ਇਸ਼ਾਰਾ ਕਰਦੇ ਆ। ਸਾਸ ਬੁਰੀ ਘਰ ਵਾਸ ਨਾ ਦੇਵੇ, ਪਿਰਸਿਓ ਮਿਲਣ ਨਾ, ਘਰ 'ਚ ਵਾਸਾ ਨਹੀਂ ਦਿੰਦੀ ਸੱਸ, ਪਿਆਰੇ ਨਾਲ ਮਿਲਣਾ ਨਹੀਂ ਹੁੰਦਾ। ਸਖੀ ਸਾਜਨੀ ਕੇ ਹੋਂ ਚਰਨ ਸਰੇਵੋਂ, ਹਰ ਗੁਰੂ ਕਿਰਪਾ ਤੇ ਨਦਰ ਧਰੀ, ਕਿ ਭਾਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਇਹ ਹੈ ਕਿ ਉਹ ਸਖੀ ਹੈ, ਉਹ ਸੱਜਣੀ ਹੈ, ਉਹਦੇ ਮੈਂ ਚਰਨ ਪਰਸਾਂ, ਜਿਹੜੀ ਹਰੀ ਤੇ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਉਸ ਵਾਹਿਗੁਰੂ ਦੇ ਨਾਲ ਮਿਲਾ ਦੇ। ਆਪ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ, ਜਿਉ ਤੂੰ ਰਾਖੈ ਤਿਵ ਹੀ ਰਹਿਣਾ, ਦੁੱਖ ਸੁਖ ਦੇਵੇਂ ਕਰੈ ਸੋਈ। ਕਿ ਭਾਈ ਮੈਂ ਆਪਣੇ ਮਨ ਦੇ ਨਾਲ, ਆਪਣੇ ਮਨ ਨੂੰ ਮਾਰ ਕੇ, ਜਦੋਂ ਮਾਰਿਆ ਆਪਣੇ ਮਨ ਨੂੰ ਕਾਬੂ ਕੀਤਾ ਤੇ ਵਿਚਾਰ ਮੇਰੇ ਮਨ 'ਚ ਉਪਜੀ, ਤੁਮ ਸਾ ਮੀਤ ਨਾ ਅਵਰ ਕੋਈ, ਤੇਰੇ ਵਰਗਾ ਕੋਈ ਮਿੱਤਰ ਨਹੀਂ ਹੈ, ਕੋਈ ਪਿਆਰਾ ਨਹੀਂ ਹੈ।
ਜਿਉਂ ਤੂੰ ਰਾਖੇ ਤਿਵ ਹੀ ਰਹਿਣਾ, ਜਿਵੇਂ ਤੂੰ ਰੱਖੇਗਾ ਮੈਂ ਉਵੇਂ ਹੀ ਰਹਿਣਾ। ਦੁੱਖ ਸੁੱਖ ਦੇਵੈ ਕਰੈ ਸੋਈ, ਕਿ ਵਾਹਿਗੁਰੂ ਹੀ ਦੁੱਖ ਸੁੱਖ ਦੇਣ ਵਾਲਾ ਹੈ, ਵਾਹਿਗੁਰੂ ਦੇ ਹੱਥ ਹੀ ਸਾਰੀਆਂ ਦਾਤਾਂ ਨੇ ਔਰ ਵਾਹਿਗੁਰੂ ਹੀ ਕਰਨ ਕਾਰਨ ਸਮਰੱਥ ਹੈ। ਆਸਾ ਮਨਸਾ ਦਉ ਬਿਨਾਸਤ, ਤ੍ਰਿਓ ਗੁਣ ਆਸ ਨਿਰਾਸ ਭਈ, ਤੁਰਿਆ ਅਵਸਥਾ ਗੁਰਮੁਖ ਪਾਈਏ, ਸੰਤ ਸਭਾ ਦੀ ਓਟ ਲਹੀ। ਹੁਣ ਆਸ ਹੁੰਦੀ ਹੈ ਉਮੀਦ, ਹੋਪ ਜੀ, ਮਨਸਾ ਲਾਲਸਾ, ਡਿਜ਼ਾਇਰ, ਕਿ ਜਦੋਂ ਵਾਹਿਗੁਰੂ ਦੇ ਨਾਲ ਮਿਲਾਪ ਹੋਇਆ, ਵਾਹਿਗੁਰੂ ਦੇ ਨਾਲ ਪ੍ਰੀਤ ਬਣੀ, ਪਿਆਰ ਬਣਿਆ। ਆਸਾ ਮਨਸਾ ਦਉ ਬਿਨਾਸਤ, ਉਮੀਦਾਂ ਦੇ ਵਿੱਚ ਜਿਉਣਾ ਔਰ ਲਾਲਸਾਵਾਂ ਦੇ ਵਿੱਚ ਜੀਣਾ, ਇਹ ਸਾਰਾ ਕੁਝ ਹੀ ਮੁੱਕ ਗਿਆ, ਖਤਮ ਹੋ ਗਿਆ। ਤ੍ਰਿਓ ਗੁਣ ਆਸ ਨਿਰਾਸ ਪਈ। ਹੁਣ ਇਹ ਰਜੋ ਤਮੋ ਸਤੋ, ਇਹ ਤਿੰਨ ਮਾਈਂਡ ਦੀਆਂ ਅਵਸਥਾਵਾਂ ਨੇ ਜਿਨ੍ਹਾਂ ਦੇ ਥੱਲੇ ਤੁਸੀਂ ਜੀਵਨ ਦੇ ਅੰਦਰ ਆਪਣੀ ਜ਼ਿੰਦਗੀ ਜਿਉਂਦੇ ਹੋ। ਔਰ ਇਹਦੇ ਤੋਂ ਜਦੋਂ ਤੁਸੀਂ ਇਹਨਾਂ ਤੇ ਕਾਬੂ ਪਾ ਲੈਂਦੇ ਹੋ ਤੇ ਫਿਰ ਜਿਹੜੀ ਅਵਸਥਾ ਜਿਹਦੇ 'ਚ ਕਿ ਕੋਈ ਫੁਰਨਾ ਨਹੀਂ ਫੁਰਦਾ, ਕੋਈ ਡਿਜ਼ਾਇਰ ਨਹੀਂ ਹੁੰਦੀ, ਕੋਈ ਚੀਜ਼ ਤੁਹਾਨੂੰ ਬੇਆਰਾਮ ਨਹੀਂ ਕਰਦੀ, ਜਿਹਨੂੰ ਤੁਸੀਂ ਸਤ ਚਿੱਤ ਆਨੰਦ ਕਹਿੰਦੇ ਹੋ, ਉਹਦੇ 'ਚ ਰਹਿੰਦੇ ਹੋ, ਇਹਨੂੰ ਗੁਰਬਾਣੀ ਦੇ ਵਿੱਚ ਤੁਰਿਆ ਅਵਸਥਾ ਵੀ ਕਹਿੰਦੇ ਨੇ। ਤੁਰਿਆ ਅਵਸਥਾ ਐਸੀ ਅਵਸਥਾ ਜਿਹਦੇ 'ਚ ਤੁਹਾਨੂੰ ਦੁੱਖ ਸੁੱਖ ਨਹੀਂ ਪਹੁੰਚਦਾ, ਤੁਸੀਂ ਜਿਹੜੀ ਸਰਾਊਂਡਿੰਗ ਹੈ ਉਹਦੇ ਪ੍ਰਭਾਵ ਨੂੰ ਨਹੀਂ ਕਬੂਲਦੇ, ਤੁਸੀਂ ਆਪਣੇ ਆਨੰਦ 'ਚ ਰਹਿੰਦੇ ਹੋ। ਤ੍ਰਿਓ ਗੁਣ ਆਸਾ ਮਨਸਾ ਦਉ ਬਿਨਾਸਤ, ਤ੍ਰਿਓ ਗੁਣ ਆਸ ਨਿਰਾਸ ਭਈ, ਤੁਰਿਆ ਅਵਸਥਾ ਗੁਰਮੁਖ ਪਾਈਏ, ਸੰਤ ਸਭਾ ਦੀ ਓਟ ਲਈ। ਔਰ ਇਹ ਤੁਰਿਆ ਅਵਸਥਾ ਉਦੋਂ ਹੀ ਬਣਦੀ ਹੈ ਜਦੋਂ ਸੰਤ ਸਭਾ, ਸਤ ਸੰਗਤ ਦੇ ਵਿੱਚ, ਰੱਬ ਦੇ ਪਿਆਰਿਆਂ ਦੇ ਸਾਥ ਦੇ ਵਿੱਚ ਤੁਸੀਂ ਰਹਿੰਦੇ ਹੋ। ਔਰ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਅਲਖ ਅਭੇਵਾ, ਨਾਨਕ ਰਾਮ ਨਾਮ ਮਨ ਰਾਤਾ, ਗੁਰਮਤਿ ਪਾਏ ਸਹਿਜ ਸੇਵਾ। ਕਿ ਜਿਸ ਇਨਸਾਨ ਦੇ ਹਿਰਦੇ ਦੇ ਅੰਦਰ ਅਲਖ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅਭੇਵ ਵਾਹਿਗੁਰੂ ਆ ਵਸਦਾ, ਮਾਨੋ ਉਸ ਨੂੰ ਸਾਰਾ ਹਰ ਤਰ੍ਹਾਂ ਦਾ ਗਿਆਨ ਧਿਆਨ ਤੇ ਹਰ ਤਰ੍ਹਾਂ ਦਾ ਜਪ ਤਪ ਉਹਦੇ ਕੋਲ ਆ ਗਿਆ। ਉਹਨੂੰ ਕੋਈ ਜਪ ਤਪ ਗਿਆਨ ਧਿਆਨ ਕਰਨ ਦੀ ਲੋੜ ਨਹੀਂ। ਜਿਸ ਹਰ ਹਿਰਦੇ ਅਲਖ ਅਭੇਵਾ, ਜਿਹਦੇ ਹਿਰਦੇ 'ਚ ਵਾਹਿਗੁਰੂ ਵਸਦਾ, ਨਾਨਕ ਰਾਮ ਨਾਮ ਮਨ ਰਾਤਾ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਸਾਡਾ ਮਨ ਉਸ ਰੱਬ ਦੇ ਰਮਿਆ ਹੋਇਆ ਰਾਮ, ਇਹ ਦਸ਼ਰਥ ਦਾ ਬੇਟਾ ਰਾਮ ਨਹੀਂ, ਉਸ ਦੇ ਰੰਗ ਵਿੱਚ ਰੰਗਿਆ ਹੋਇਆ। ਗੁਰਮਤਿ ਪਾਏ ਸਹਿਜ ਸੇਵਾ, ਕਿ ਗੁਰੂ ਦੀ ਮੱਤ ਦੇ ਨਾਲ ਸਹਿਜ ਦੇ ਵਿੱਚ ਰਹਿਣ ਦਾ ਬਲ, ਸਹਿਜ ਦੇ ਵਿੱਚ ਇਹ ਰੱਬ ਦੇ ਪਿਆਰ ਦੇ ਵਿੱਚ ਵਸਣਾ, ਰੱਬ ਦੀ ਸੇਵਾ, ਰੱਬ ਦੀ ਖਲਕਤ ਦੀ ਸੇਵਾ, ਇਹ ਮੈਨੂੰ ਮਿਲੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।